ਬਜਟ ਪੇਸ਼ ਹੋ ਗਿਆ ਨਾ? ਹਾਂਜੀ। ਹਾਂ, ਬਜਟ ਦੇ ਵਿੱਚ ਵੇ ਉਹਨਾਂ ਨੇ ਕੀ ਕੀ ਕਿਹਾ ਪਤਾ ਲੱਗਾ? ਨਹੀਂ ਜੀ ਦੱਸੋ। ਇਹ ਗ੍ਰੀਨ ਕਾਰਡ ਬਹੁਤ ਜ਼ਰੂਰੀ ਹੈ ਪ੍ਰਾਪਰਟੀ ਵਾਸਤੇ। ਅੱਛਾ ਜੀ। ਇਹਨਾਂ ਨੇ ਗ੍ਰੀਨ ਕਾਰਡ ਉਹ ਹੁਣ ਟੈਕਸ ਹੀ ਇੰਨੇ ਲਾ ਦਿੱਤੇ ਤੁਸੀਂ ਸੋਚ ਨਹੀਂ ਸਕਦੇ ਯਾਰ। ਅੱਛਾ ਹਰ ਜੀ। ਚੀਜ਼ ਦੇ ਉੱਤੇ ਟੈਕਸ। ਹਰ ਚੀਜ਼ ਤੇ। ਹੋਇਆ ਪੈਟਰੋਲ 200 ਰੁਪਏ ਵਧਾ ਕੇ ਹਾਂਜੀ। ਤੇ 74 ਰੁਪਏ ਘਟਾ ਕੇ ਤੇ ਲੋਕੀ ਇੰਨੇ 'ਚ ਖੁਸ਼ ਨੇ ਕਿ ਯਾਰ ਵੇਖੋ ਇੰਨਾ ਘਟ ਗਿਆ 74 ਰੁਪਏ ਘਟਿਆ। ਉਹ ਜਦੋਂ 200 ਵਧਿਆ ਉਦੋਂ ਨਹੀਂ ਕਿਸੇ ਨੇ ਵੇਖਿਆ। ਬਿਲਕੁਲ ਨਹੀਂ ਵੇਖਿਆ। ਸਾਡੇ ਮਰੀਜ਼ ਕਿਉਂ ਨਹੀਂ ਆਣ ਡਏ ਸਾਡੇ ਕੋਲ? ਇਸ ਵਜ੍ਹਾ ਤੋਂ ਨਹੀਂ ਆਣ ਡਏ। ਪੈਟਰੋਲ ਮਹਿੰਗਾ ਨਾ ਜੀ। ਉਹ ਪੈਟਰੋਲ ਮਹਿੰਗਾ, ਕਿਰਾਏ ਮਹਿੰਗੇ ਹੋ ਗਏ, ਹਰ ਸ਼ੈ ਤੇ ਮਹਿੰਗੀ ਹੋ ਗਈ। ਅੱਗੇ ਲੋਕੀ ਹਦੀਆ ਦੇ ਜਾਂਦੇ ਹੁੰਦੇ ਹਨ, ਕਈ ਕੁਛ ਸੋਨੇ ਦੀਆਂ ਅੰਗੂਠੀਆਂ ਦੇ ਜਾਂਦੇ ਹਨ। ਉਹ ਹੁਣ 5 ਲੱਖ ਨੂੰ ਤੋਲਾ ਹੋਣ ਡਿਆ। ਇਹ ਕਿੰਨੇ ਦੇਣੇ? ਨਹੀਂ ਜੀ ਕੋਈ ਗੱਲ ਨਹੀਂ, ਫਿਕਰ ਨਾ ਕਰੋ ਇਨਸ਼ਾਅੱਲਾ। ਚਲੋ ਇਹ ਦੁਨੀਆਦਾਰੀ ਦੀਆਂ ਗੱਲਾਂ ਨੇ। ਹਾਂਜੀ। ਪੁੱਤਰੋ ਆਪਣਾ ਜਿਹੜਾ ਉਹ ਵਦੀਫਾ ਨਾ ਉਹ ਯਾਦ ਕਰ। ਉਹ ਨਹੀਂ, ਉਹ ਨਹੀਂ, ਓਏ ਦੂਜਾ, ਇਹ ਦੂਜਾ ਕਿਹੜਾ ਜੀ? ਜਿਹੜਾ ਤੈਨੂੰ ਪਹਿਲਾਂ ਸਿਖਾਇਆ ਉਸ ਚਟਾਪਨ। ਓਏ ਉਹ ਜਿਹੜਾ ਦਮ ਸ਼ਮ ਆਮ ਜਿਹੜਾ ਕਰਨਾ ਤੂੰ, ਇਹ ਜਿਹੜਾ ਤੈਨੂੰ ਸਿਖਾਇਆ, ਜਿਹੜਾ ਤੂੰ ਪੜ੍ਹਨਾ, ਇਹਨੂੰ ਹਾਲੀ ਹੱਥ ਨਾ ਪਾ। ਇਹ ਤੇ ਜਿੰਨ ਹਾਜ਼ਰ ਕਰਨ ਵਾਲਾ। ਕਾਲੀ ਕਾਂ ਨਹੀਂ ਕੀਤਾ ਗੋਇਆ ਵਿੱਚ ਨਿਕਲਿਆ ਪਿਛਟਿਆ ਨਹੀਂ ਕੀਤਾ ਮਾਨ ਸੱਤ ਡੰਗ ਸੱਤ ਰਕਾਤਾਂ ਜਾਨਵਰ ਤੇਰੀ ਸੱਤੇ ਹੀ ਦਾਤਾਂ। ਓ ਤੇਰੀ ਖੈਰ ਹੋ ਗਈ, ਐ ਹੋ ਗਈ ਠੀਕ ਹੈ ਨਾ। ਉਸ ਤੋਂ ਬਾਅਦ ਮਾਰਨੀਆਂ 3 ਫੂਕਾਂ ਅਗਲੇ ਦੇ ਮੂੰਹ ਤੇ, ਇੱਕ ਸੱਜੇ ਮੋਢੇ ਤੇ, ਇੱਕ ਖੱਬੇ ਮੋਢੇ ਤੇ। ਤੀਸਰੀ ਫੂਕ ਮਾਰਨੀ ਅਗਲੇ ਦੇ ਮੂੰਹ ਤੇ। ਅਗਲੇ ਦੇ ਮੂੰਹ ਤੇ। ਹਾਂ ਠੀਕ ਹੈ ਜੀ। ਹਾਂ, ਸਿਗਰਟ ਪੀ ਕੇ ਦਮ ਨਹੀਂ ਕਰਨਾ। ਉਹ ਨਾ ਹੋਏ ਅਗਲੇ ਨੂੰ ਪਤਾ ਲੱਗ ਜਾਏ ਕਿ ਇਹਨੇ ਸਿਗਰਟ ਪੀਤਾ ਹੈ ਕੋਈ। ਇਹੋ ਜਿਹਾ ਦਮ ਨਹੀਂ ਕਰਨਾ, ਠੀਕ ਹੈ। ਇਹ ਜਿਹਨੂੰ ਕੋਈ ਮਿਰਗੀ ਪੈਂਦੀ ਹੋਵੇ, ਜਿਹਨੂੰ ਸੱਪ ਲੜ ਜੇ, ਇਹ ਦਮ ਉਦੋਂ ਕਰਨਾ ਜੀ। ਠੀਕ ਹੈ। ਹੁਣ ਜਿਹੜਾ ਅਗਲਾ ਦਮ ਤੈਨੂੰ ਸਿਖਾਉਣ ਲੱਗਾ ਉਹ ਜਿੰਨ ਹਾਜ਼ਰ ਕਰਨ ਵਾਲਾ। ਅੱਛਾ ਜੀ। ਉਹ ਕਰਨਾ ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਉਹ ਨਹੀਂ ਓ ਯਾਰ, ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਉਹ ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਓ ਯਾਰ ਤੂੰ ਪੁੱਠਾ ਕਿਉਂ ਪੜਨਾ? ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਚਟਾਪਨ ਚੌੜ ਚਪਨ ਜਟਾਪਨ ਤੂਮ ਤੜਕ ਛੂਮ ਛੜਕ ਆ। ਜੁੱਤੀਆਂ ਤੇ ਬੜੀਆਂ ਨੇ, ਅੰਦਰ ਮਰੀਜ਼ ਕੋਈ ਨਹੀਂ। ਚਲੋ अस्सलाम वालेकुम बाबा जी। वालेकुम सलाम। वालेकुम सलाम। वालेकुम सलाम। की हाल बाबा जी, ठीक हो? हाँ ठीक हाँ, तुसी सुनाओ खैर? ऐ कौन जी बाबा जी? ये मेरा मरीज है जी, चेला चेला साडा। चेला? हाँ 8 साल मरीज रहा, साडे कोल इलाज करा के। सबर सबर, कुछ नहीं कहंदा। ओ तेरे तेरे नहीं है वाकफ, ये तेरा दोस्त नहीं। तू होर कुकड़ी दा, ये किसे होर कुकड़ी दा, अपना ये किसे होर मां दा, तू किसे होर कुकड़ी दा। ये नहीं तेरा भरा। सबर कर ला, हुण इत्थे ही खलोई। हाँ कौन है, किधर आया? ऐ कौन जी? मूर्खा जेड़ी गल मैं पुछण दिया, मैनू दस आया किधर? ये तेनू नहीं देखदा चूजा होर की है? अच्छा ले तेनू एदा नहीं पता? तेरे तो बड़ा लगे बाबा जी। ये तेरे तो पुत्र तेरे वर्गा सेहतमंद सी बाबा जी। जिदा सोहना कुकड़ है ना, मैनू लग रहा है हाँ कोई नस्ली लग रहा है। नस्ली सदके एदा किते कोरमा बनाओ ना। केड़ा? मेहमानां नूं ते खवाओ। मूर्खा सदके दा, सदके दा। अच्छा नहीं जी, सदका ठीक है, थानू ही लगना। हाँ सदके दा, ये नहीं किते देना दूना। ते काला कुकड़ काली सिरी सदके च लोकी देंदे ना। हाँ जी। 100 बला टलदी, 100 बला टलदी। कुड़िए तू भी दे, तेरे सिरों भी बला टले। की कह रहे हो बाबा जी? मैं वैसे गल करन दिया कि कुड़ी दे सिरों भी बला टले। तेरे बड़े दंद निकलन डे ने। अच्छा बाबा जी, हाँ तुहाडे मरीज दा ते तुहाडे नाल भी वध रूप चढ़े है। चेला चेला चेला। अच्छा हाँ इन्हां दा रूप ज्यादा है। ਉਹ ਬਸ ਹਾਲੀ ਇਲਮ ਪੂਰਾ ਨਹੀਂ ਨਾ ਸਿੱਖਿਆ। ਜਿੱਦਣ ਸਿੱਖ ਗਿਆ ਉਸ ਦਿਨ ਫਿਰ ਪੁਰਬਾਸ਼ ਹੈ ਜੀ। ਮੇਰੇ ਕਹਿਣ ਦਾ ਮਤਲਬ ਹੈ ਕਿ ਉਸ ਦਿਨ ਆਪਣਾ ਆਸਤਾਨਾ ਖੋਲ ਕੇ ਬਹਿ ਜਾਏਗਾ। ਤੈਨੂੰ ਕਿਹਾ ਸੀ ਨਾ ਕਿ ਮੈਨੂੰ ਪਿੰਡ ਦੇ ਵਿੱਚ ਜਿਹਨੇ 10 ਪਾਈ ਸੀ ਨਾ, ਉਹਨੇ ਬੜਾ ਕੀ ਕਿਹਾ ਸੀ? ਮੈਂ ਕਿਹਾ ਬਾਬਾ ਬੜਾ ਕੰਮ ਦਾ ਹੈ। ਹਾਂ ਅੱਛਾ ਬਾਬਾ ਜੀ ਜੀ ਤੇ ਆਪਣਾ ਤੁਹਾਡੇ ਕੋਲ ਹਾਜ਼ਰ ਹੋਏ ਸਾਂ। ਹਾਜ਼ਰ ਕਾਦੇ? ਇੱਥੇ ਤੁਸੀਂ ਆਣਾ ਹੀ ਆਣਾ ਸੀ। ਜਦੋਂ ਤੁਸੀਂ ਘਰੋਂ ਟੁਰਨ ਲੱਗੇ ਸਾਨੂੰ ਉਦੋਂ ਹੀ ਪਤਾ ਲੱਗ ਗਿਆ। ਸਾਡੇ ਮੌਕਲ ਕੋਈ ਝੂਠ ਨਹੀਂ ਬੋਲਦੇ। ਤੈਨੂੰ ਮੈਂ ਕਿਹਾ ਸੀ ਨਾ ਪਾਪਾ ਸੱਚਾ ਸਹੀ ਦੱਸ ਪਈ। ਜਗਨਿਓ ਆਇਓ ਨਾ? ਹਾਂ ਹਾਂ ਹਾਂ। ਜਦੋਂ ਤੁਸੀਂ ਜਗਨਿਓ ਨਿਕਲੇ ਹੋ? ਆਹੋ ਆਹੋ ਆਹੋ। ਤੁਸੀਂ ਚੰਦ ਗਾੜੀ ਤੇ ਬੈਠੇ ਹੋ? ਆਹੋ ਚੰਦ ਗਾੜੀ ਤੇ ਬੈਠੇ ਸਾਂ। ਉੱਥੋਂ ਆ ਕੇ ਤੁਸੀਂ ਸਿਆਲਕੋਟ ਬਾਈਪਾਸ ਤੇ ਉਤਰੇ ਹੋ? ਸਿਆਲਕੋਟ ਬਾਈਪਾਸ ਤੇ ਉਤਰੇ ਹਾਂ। ਉਤਰੇ ਸਾਂ।
ਉੱਥੋਂ ਤੁਸੀਂ ਫੇਰ ਚਿੰਗੀ ਤੇ ਬੈਠੇ ਹੋ, ਲੋਹੀਆਂ ਵਾਲੇ ਬਾਈਪਾਸ ਤੇ ਆਏ ਹੋ। ਬੈਠੇ ਸਾਂ। ਬਾਬਾ ਜੀ ਤੇ ਬਿਲਕੁਲ ਪਹੁੰਚੇ ਲੱਗਦੇ ਨੇ ਮੈਨੂੰ। ਉੱਥੋਂ ਤੁਸੀਂ ਰਕਸ਼ਾ ਕਰਾਇਆ, ਸਿੱਧਾ ਤੁਸੀਂ ਇੱਥੇ ਸਾਡੇ ਕੋਲ ਆਏ ਹੋ। ਬਾਬੇ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਰਕਸ਼ਾ ਕਰਾਇਆ ਹੈ? ਬਿਲਕੁਲ ਸਹੀ ਕਹਿ ਰਹੇ ਹੋ ਬਾਬਾ ਜੀ, ਬਿਲਕੁਲ ਸਹੀ ਕਹਿ ਰਹੇ ਹੋ। 30 ਰੁਪਏ ਲਏ ਨੇ ਤੁਹਾਡੇ ਕੋਲੋਂ ਸਿਆਲਕੋਟ ਬਾਈਪਾਸ ਦੇ ਉਸ ਚਾਂਦਗਾੜੀ ਵਾਲੇ ਨੇ, ਅੱਗੋਂ ਆਹੋ। ਚਿੰਗੀ ਵਾਲੇ ਨੇ ਫੇਰ ਲਏ ਨੇ 60 ਰੁਪਏ ਤੁਹਾਡੇ ਕੋਲੋਂ। ਸਾਟੂ ਨੇ ਲੈ ਹਾਂਜੀ। ਅੱਗੋਂ 220 ਚ ਤੁਸੀਂ ਬਹਿਸ ਕਰਕੇ ਰਕਸ਼ਾ ਕਰਾਇਆ ਇੱਥੋਂ ਦਾ। ਬਾਬੇ ਨੂੰ ਬੈਸ ਦਾ ਕਿਵੇਂ ਪਤਾ ਲੱਗ? ਬਾਬਾ ਜੀ ਤੁਹਾਡੇ ਕੈਮਰੇ ਵੱਡੇ ਜੀ। ਨਹੀਂ ਪੁੱਤ, ਮੌਕਲ ਸਾਡੇ ਵੱਡੇ ਨੇ, ਕੈਮਰੇ ਨਹੀਂ, ਹਾਂ ਮੌਕਲ ਨੇ, ਮੌਕਲ ਸਾਡੇ। ਮੋਕਲ ਹਾਂ। ਹਾਂ ਹਾਲੀ ਵੀ ਗਲੀ ਮਹੱਲੇ 'ਚ ਫਿਰਨ ਦੇ ਆ, ਉਹ ਕੈਮਰੇ 'ਚ ਨਹੀਂ ਹੁੰਦੇ, ਦੂਰੋਂ ਬੰਦਾ ਨਜ਼ਰ ਆ ਜਾਂਦਾ, ਲੇਕਿਨ ਨਹੀਂ ਬਾਬੇ ਦੇ ਮੋਕਲ ਫਿਰ ਰਹੇ ਨੇ, ਸਹੀ ਫਿਰ ਰਹੇ ਹਾਂ ਨਹੀਂ। ਹਾਂ ਹਾਂ, ਜਦੋਂ ਰਕਸ਼ੇ ਵਾਲੇ ਨਾਲ ਤੁਸੀਂ ਬਹਿਸ ਕਰਨ ਡਏ ਹੋ, ਹਾਂ ਹਾਂ ਤੁਸੀਂ ਕਿਹਾ 220 ਚ ਲੈ ਜਾਓ, ਹਾਂ 220 'ਚ ਲੈ ਜਾਓ, ਰਕਸ਼ੇ ਵਾਲਾ ਨਹੀਂ ਸੀ ਮੰਨਣ ਡਿਆ। ਉਹ ਨਹੀਂ ਸੀ ਮੰਨਣ ਡਿਆ। ਕੋਲੋਂ ਇੱਕ ਬੰਦਾ ਲੰਘਿਆ ਸੀ, ਉਹਨੇ ਕਿਹਾ ਸੀ ਕਿ 220 ਚ ਲੈ ਕੇ ਕੀ ਚੱਲੇ ਹੋ। ਲੈ ਕੇ ਕੀ ਉਹਨੇ ਗੱਲ ਕਿਹੜੀ ਕੀਤੀ ਹੈ ਬਾਬਾ ਜੀ? ਉਹਨੇ ਤੈਨੂੰ ਚੁੱਪ ਕਰਕੇ ਪਾਓ ਉਹ ਕਿਹਾ ਸੀ ਨਾ ਉਹਨੇ, ਕਿਹਾ ਸੀ ਬਾਬਾ ਜੀ। ਫਿਰ ਉਹ ਰਕਸ਼ੇ ਵਾਲੇ ਨੂੰ ਸ਼ਰਮ ਆ ਗਈ ਉਹਨੂੰ ਕਿ ਚਲੋ ਯਾਰ ਲਾ ਹੁੰਨੇ ਆ, ਹਨਾ। ਕੀ ਹੈ ਤੈਨੂੰ? ਇੱਕ ਮਿੰਟ ਬਾਬਾ ਜੀ, ਕੀ ਹੈ ਤੈਨੂੰ? ਨਹੀਂ ਮੈਂ ਤੇਰੇ ਪਿੱਛੇ ਸ਼ਰਾਈ ਹੋਇਆ, ਪਾਗਲ ਹੋਇਆ, ਤੈਨੂੰ ਲੈ ਲੈ ਕੇ ਫਿਰਦੇ ਆ, ਕੋਈ ਡਾਕਟਰ ਨਹੀਂ ਛੱਡਿਆ, ਕੋਈ ਗੱਲ ਨਹੀਂ ਛੱਡੀ, ਅੱਗੋਂ ਬਜ਼ੁਰਗਾਂ ਕੋਲ ਆਇਆ। 2 ਮਿੰਟ ਠਹਿਰ ਜਾ ਬਾਬਾ ਜੀ। ਗੱਲ ਸੱਚੀ ਹੈ ਕਿ ਝੂਠ ਹੈ? ਇੱਕ ਭਾਈ ਭਰਾ ਉਧਰ ਏਡੇ ਸੱਚੇ ਬਾਬੇ। ਬਾਬਾ ਜੀ ਪੈਰ ਤੇ ਥੱਲੇ ਕੱਢੋ। ਬਾਬਾ ਜੀ ਤੁਸੀਂ ਬਿਲਕੁਲ ਉਰਾਓ ਜੀ, ਮੇਰੀ ਗੱਲ ਸੁਣ। ਬਾਬੇ ਦੇ ਕੋਲ ਬਾਬਾ ਜੀ ਹਾਂਜੀ। ਮੈਂ ਨਾ ਕੋਈ ਛੱਡਿਆ ਨਹੀਂ ਜੇ ਡਾਕਟਰ, ਨਾ ਕੋਈ ਹਕੀਮ। ਡਾਕਟਰ ਕੋਲ ਕੀ ਲੈਣ ਗਿਆ? ਅੱਛਾ, ਡ੍ਰਿਪ ਲਵਾਉਣ ਗਏ ਸੋ। ਉਹਨਾਂ ਨੂੰ ਨਾੜ ਨਹੀਂ ਸੀ ਲੱਭੀ ਤੁਹਾਡੀ, ਹਨਾ। ਬਾਬਾ ਜੀ ਨਹੀਂ, ਮੈਂ ਕਿਹਾ ਕੋਈ ਇਲਾਜ ਦੇ ਵਿੱਚ ਮੈਂ ਅਧੂਰਾ ਨਾ ਰਹਿ ਜਾਵਾਂ। ਰੱਬ ਦੀ ਰਹਿਮਤ ਜੋ ਨਹੀਂ ਹੋਈ, ਅੱਲਾ ਨੇ ਖੁਸ਼ੀ ਨਹੀਂ ਪਾਈ। 5 ਸਾਲ ਹੋ ਗਏ ਨੇ। ਆ ਨਹੀਂ 5 ਸਾਲ ਹੋ ਗਏ ਨੇ ਵਿਆਹ ਨੂੰ ਬਾਬਾ ਜੀ। ਬੜੀ ਗੱਲ ਏ, 5 ਸਾਲ ਤੁਸੀਂ ਮੈਂ ਕੱਢ ਬੜਾ ਕੇ, ਟਿਕਾ ਕੇ 5 ਸਾਲ ਹਟਾਇਆ ਜੇ ਵਿਆਹ। ਬੜੀ ਗੱਲ ਏ, ਬੜੀ ਗੱਲ ਏ। ਨਹੀਂ ਤੇ ਤੁਹਾਨੂੰ ਵੇਖ ਕੇ ਲੱਗਦਾ ਤੁਸੀਂ ਇੱਕ ਦਿਹਾੜੀ ਨਹੀਂ ਕੱਢਣੀ। ਕੀ ਹਾਸੇ ਚੜੇ ਨੇ ਤੈਨੂੰ? 2 ਮਿੰਟ ਸਾਲ ਹੈ ਬਾਬਾ ਜੀ। ਜੀ ਜੀ। ਯਕੀਨ ਕਰੋ, ਮੈਂ ਬੜੇ ਬੜੇ ਹਕੀਮ ਵੇਖੇ, ਹਕੀਮ ਮਤਲਬ ਦੇ ਕੋਲ ਗਿਆ, ਉਹਨੂੰ ਮੈਨੂੰ ਹਾਲੇ ਕੋਈ ਮਤਲਬ ਨਹੀਂ ਸੀ ਹੈਗਾ, ਉਹਨੂੰ ਮਤਲਬ ਸੀ ਉਹਨੇ ਪੈਸੇ ਲੈਣੇ ਹਨ, ਦਵਾਈ ਦੇਣੀ ਸੀ। ਆ ਨਹੀਂ ਨਹੀਂ, ਤੁਸੀਂ ਹਕੀਮ ਮੈਂ ਵੇਖੇ ਹਕੀਮ- ਹੋਣੇ ਨੇ, ਉਹਨਾਂ ਹਕੀਮਾਂ ਨੇ ਇੱਧਰ ਕੀ ਵੇਖਣਾ ਸੀ। ਤੁਸੀਂ ਦੋਵੇਂ ਜੀ ਖਾਂਦੇ ਪੀਂਦੇ ਕੁਛ ਨਹੀਂ? ਬਾਬਾ ਜੀ ਮੈਂ ਤੁਹਾਨੂੰ ਖੁਰਾਕ ਦੱਸਾਂ, ਖੋਰੇ ਤੁਹਾਨੂੰ ਵੀ ਨਸੀਬ ਹੋਣੀ ਹੈ ਕਿ ਨਹੀਂ ਹੋਣੀ? ਉਹ ਖੁਰਾਕ ਨੂੰ ਦਫਾ ਕਰੋ। ਮੈਂ ਕਹਿੰਦਾ ਕੋਈ ਢਲਾਈ ਵਾਲਾ ਲੱਭੋ, ਤੁਹਾਨੂੰ ਦੋਵਾਂ ਨੂੰ ਭੱਠੀ 'ਚ ਸੁੱਟ ਕੇ ਢਾਲ ਕੇ ਇੱਕ ਤੇ ਸਹੀ ਬਣਾਏ। ਕੀ ਹੋਇਆ ਤੈਨੂੰ ਹੁਣ? ਕਿਹੜੀ ਐਡੀ ਬਾਬਾ ਜੀ ਨੇ ਗੱਲ ਕਰਤੀ ਤੇਰੀ? ਦੁੱਖ ਦੀ ਨਾਰ ਤੇ ਹੱਥ ਰੱਖ ਦਿੱਤਾ। ਅੱਛਾ, ਤੇ ਤੁਸੀਂ ਚਲੋ ਸਾਡੇ ਕੋਲ ਆਇਓ, ਖੈਰ ਏ, ਕੁਝ ਖਾਇਆ ਪੀਆ ਕਰੋ, ਤੁਹਾਡੀ ਸਿਹਤ ਬਣੇ। ਇਸ ਤਰ੍ਹਾਂ ਮੁਰਦਾ ਜਿਹਾ ਬਣ ਕੇ ਤੁਸੀਂ ਦੁਨੀਆ ਤੇ ਫਿਰਨ ਦੇ। ਉਹਨਾਂ ਸਿਹਤ ਦੀ ਗੱਲ ਕੀਤੀ ਏ, ਆਪ ਤੂੰ ਬੜੀ ਕੋਲੂ ਭਵਾਨ ਦੀ ਧੀਸ ਹੈ। ਅੱਛਾ ਜੀ ਗੱਲ ਹੈ ਬਾਬਾ ਜੀ, ਖੁਰਾਕ ਦੀ ਤੁਹਾਨੂੰ ਮੈਂ ਕੀ ਦੱਸਾਂ, ਉਹ ਖਰੇ ਤੁਹਾਨੂੰ ਵੀ ਨਸੀਬ ਹੋਣੀ ਹੈ। ਯਕੀਨ ਕਰੋ, ਤੁਸੀਂ ਵੱਡੇ ਹੋ, ਅਸੀਂ ਗੱਲ ਕੋਈ ਨਹੀਂ ਕਰ ਸਕਦੇ। ਨਹੀਂ, ਕੀ ਖਾਂਦੇ ਕੀ ਹੋ? ਸਵੇਰੇ ਉੱਠ ਕੇ ਪਾਈਆ ਬਦਾਮ। ਪਾਈਆ ਬਦਾਮ? ਹੈ ਵਾਕਿਆ ਸਹੀ ਕਹਿੰਦਾ? ਹਾਂ, ਉਹ ਤਾਂ ਪਾਈਆ ਬਾਜਰਾ ਕਹਿਣ ਡਿਆ। ਉਹ ਬਾਜਰਾ ਉਹਨੂੰ ਕਹਿੰਦੇ ਨੇ, ਤੈਨੂੰ ਕੀ ਏ? ਅੱਛਾ। ਬਾਬਾ ਜੀ ਬਾਬਾ ਜੀ ਉਸ ਤੋਂ ਬਾਅਦ ਮੈਂ 2 ਅੰਜੀਰਾਂ। 2 ਅੰਜੀਰਾਂ? ਹੈ ਉਹ ਕਹਿੰਦੇ ਐਵੇਂ ਝੂਠ ਬੋਲਦਾ ਖੰਜੀਰਾਂ। ਬਾਬਾ ਜੀ ਹਾਂ 3 ਖਜੂਰਾਂ। 3 ਖਜੂਰਾਂ? 3 ਖਜੂਰਾਂ ਨਹੀਂ, ਝੂਠ ਬੋਲਦਾ ਸੂਰਾ। ਬਾਬਾ ਜੀ 5 ਕਾਜੂ ਦੇ ਦਾਣੇ। 5 ਕਾਜੂ? ਐਵੇਂ ਨਾ ਬਕਵਾਸ ਕਰ ਜੂ। ਉਹ ਕਹਿੰਦਾ ਬਕਵਾਸ ਕਰ ਜੂ। ਬਾਬਾ ਜੀ 6 ਪਿਸਤੇ ਦੇ ਦਾਣੇ। 6 ਪਿਸਤੇ ਦੇ ਦਾਣੇ ਕਹਿ ਰਿਹਾ? 6 ਦਾਣੇ? ਹਾਂ, ਤੇਰੇ ਵਰਗੇ ਬੰਦੇ ਨੂੰ ਕਦੀ ਲੁੱਡੋ ਤੇ 6 ਨਹੀਂ ਆਏ। ਓਏ ਇਹ ਕਿਵੇਂ ਤੈਨੂੰ 6 ਦਾਣੇ ਤੂੰ ਖਾ ਗਿਆ ਯਾਰ ਪਿਸਤੇ ਦੇ? ਕੀ ਜਿਹੜੀ ਤੈਨੂੰ ਗੱਲ ਹੋਰ ਹੋ ਰਹੀ ਹੈ, ਤੈਨੂੰ ਮੈਂ ਹਾਸੇ ਚੜੇ ਨੇ। ਬਾਬਾ ਜੀ ਹਾਂ, ਤੁਹਾਨੂੰ ਕੀ ਪਤਾ ਹੋਵੇ? ਆ ਨਹੀਂ, ਮੈਨੂੰ ਨਹੀਂ ਪਤਾ। ਤੇ ਜਾ ਪੁੱਤਰ ਉੱਠ ਓਹੋ। ਜਾ ਫਿਰ। ਬਾਬਾ ਜਦੋਂ ਮੈਨੂੰ ਪਤਾ ਹੀ ਨਹੀਂ, ਤੂੰ ਮੇਰੇ ਕੋਲ ਲੈਣ ਕੀ ਆਇਆ? ਉਹ ਤੂੰ ਬਾਬੇ ਨੂੰ ਕਹਿਤਾ, ਤੈਨੂੰ ਨਹੀਂ ਪਤਾ? ਨਹੀਂ ਬਾਬਾ ਜੀ। ਓਏ ਅਸੀਂ ਇੰਨੇ ਕੁ ਮੌਕਲ ਇਕੱਠੇ, ਉਹ ਵੇਖੇ ਜੁੱਤੀਆਂ, ਉਹ ਜੁੱਤੀਆਂ ਵੇਖੀਆਂ ਹੀ? ਆਹੋ ਆਹੋ। ਇਹ ਸਾਰੀਆਂ ਮੌਕਲ ਲਾ ਕੇ ਅੰਦਰ ਬੈਠੇ ਨੇ। ਜਿੱਧਰ ਉਹਨਾਂ ਨੂੰ ਆਰਡਰ ਕਰਾਂਗਾ ਹੁਣੇ ਨੱਸ ਪੈਣਗੇ। ਨਾ 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 ਬਾਬਾ ਜੀ, ਨਾ ਨਾ ਬਾਬਾ ਜੀ, ਮੈਂ ਤੁਹਾਨੂੰ ਖੁਰਾਕ ਦੱਸਣ ਡਿਆ। ਅੱਛਾ, ਹੋਰ ਕੀ? ਸਵੇਰੇ ਉੱਠ ਕੇ ਹੂੰ। ਤਵੇ ਦੇ ਉੱਤੋਂ ਸੋਹਣਾ ਫੁਲਕਾ। ਆਹਾ,
ਇੰਜ ਲੱਥਣਾ ਹੈ, ਹੂੰ ਉੱਤੇ ਦੇਸੀ ਘਿਓ ਦੀ ਚਮਚੀ ਸੁੱਟਣੀ ਹੈ, ਹਾਂ ਆਏ ਹਾਏ ਹਾਏ ਹਾਏ, ਨਾਲ ਸੋਹਣਾ ਪਾਈਆ ਦਹੀਂ ਵਿੱਚ ਸ਼ੱਕਰ ਪਾ ਕੇ, ਸੋਹਣਾ ਸੋਹਣਾ ਨਾ ਆਹੋ ਨਾਲ ਇੰਜ ਕਰਕੇ ਸੋਹਣੇ ਭਰੇ ਟੀਂਡੇ ਦੇਸੀ ਮਸਾਲੇ ਵਾਲੇ, ਹਾਏ ਕਿ ਹਾਏ ਇੰਜ ਬੁਰਕੀ ਲਾਈਏ ਤੇ ਟੀਂਡਾ ਫਿਸ ਗਿਆ। ਉਹ ਮੈਂ ਮਰ ਗਿਆ ਓਏ ਪਾਣੀ ਦਾ ਪਾਣੀ ਪੀ ਗਲਾਸ ਲਓ। ਪਾਣੀ ਦਾ ਇਹ ਗਲਾਸ ਹਾਲੇ ਦੇ ਹਾਲੇ ਹਾਲੇ ਪਹਿਲੀ ਬੁਰਕੀ ਜੇ, ਅੱਛਾ ਅੱਛਾ ਪਾਣੀ ਅੱਗੇ ਦਿਖਾ ਤੇ ਲਵੋ ਨਾ। ਹੂੰ ਬਾਬਾ ਜੀ ਇਹ ਬੁਰਕੀ ਮੈਂ ਤੋੜਨਾ, ਹਾਂ ਮੇਰੇ ਮਾਮਲਾ ਨਹੀਂ ਤੇ ਇਹ ਬੁਰਕੀ ਹੁਣ ਤੋੜਨ ਲੱਗੋ ਟਿੰਡਾ ਕਾਦੇ ਨਾ ਫੇਆ ਜੇ ਮੈਂ ਤੁਹਾਨੂੰ ਦੱਸਣ ਦੇ ਬਾਬਾ ਅੱਛਾ ਜੀ, ਅੱਛਾ ਕਿ ਇੰਜ ਜਦੋਂ ਪਕਾ ਕੇ ਸੋਹਣੇ ਅੰਦਰ ਟੀਂਡੇ ਆਉਣੇ ਨੇ, ਉਹ ਤੇ ਕੀ ਹੱਥ ਦੀ ਹਾਂਡੀ ਇਹਦੀ, ਐ ਪਕਾਉਂਦੀ ਹਾਂ ਨਹੀਂ ਕੁੜੀ ਸੱਚੀ ਲੱਗਦੀ ਮੈਨੂੰ ਵੇਖਣ ਤੋਂ ਸੱਚੀ ਲੱਗਦੀ ਹੈ ਨਾ ਬਾਬਾ ਜੀ। ਉਸ ਤੋਂ ਬਾਅਦ ਜਿਹੜੇ ਮੈਂ ਅੱਧੀ ਰੋਟੀ ਖਾ ਲਈ ਨਾਲ ਮੈਂ ਬਾਬਾ ਜੀ ਆਲੂ ਇਮਲੀ ਬਹਿਰਾ ਦੀ ਚਟਨੀ ਵੀ ਬਣਾ ਕੇ ਰੱਖੀ ਹੋਈ, ਆ ਤੇਰੀ ਖੈਰ ਉਹ ਇੱਕ ਛੋਟੀ ਬਾਈਟ ਹੋ ਨਾਲ ਪੂਦਨੇ ਦੀ ਚਟਨੀ। ਬਾਬਾ ਜੀ ਮੈਨੂੰ ਸਮਝ ਨਹੀਂ ਆਉਂਦਾ ਇਹ ਚਟਨੀ ਕਿਉਂ ਖਾਂਦੇ ਨੇ? ਇਹ ਹਾਂਜੀ ਉਹ ਹੁੰਦੀ ਆਦਤ ਰੋਟੀ ਨਾਲ ਚਟਨੀ ਖਾਣ ਦੀ, ਕਈਆਂ ਨੂੰ ਆਦਤ ਹੁੰਦੀ ਹਾਜ਼ਮਾ ਹੈ ਸਹੀ, ਚਾਰੋਂ ਮੇਦੇ ਦੇ ਤਬਕ ਰੋਸ਼ਨ, ਇਹਨੂੰ ਕੀ ਪਤਾ ਹੋਵੇ। ਨਹੀਂ ਨਹੀਂ ਹਾਜ਼ਮਾ ਬਹੁਤ ਦਰੁਸਤ ਰਹਿੰਦਾ, ਵਹਿੰਦੇ ਨਹੀਂ ਪਏ ਸਿਹਤ, ਇਹ ਹਾਜ਼ਮਾ ਠੀਕ ਹੋਣ ਦੀ ਵਜ੍ਹਾ ਤੋਂ ਇਹਨਾਂ ਦੀ ਸਿਹਤ ਇੰਜ ਦੀ, ਮਾਸ਼ਾਅੱਲਾ। ਉਹ ਫੇਰ ਸੰਡਈ ਕੁੜੀ ਯਾਰ। ਨਹੀਂ ਤੈਨੂੰ ਕੀ ਹੈ, ਤੈਨੂੰ ਚੁੱਪ ਕਰਕੇ ਬਹੁਤ ਮੈਂ ਤੈਨੂੰ ਦੱਸਾਂ ਬੱਚਾ ਇਹ ਜੋ ਕਹਿਣ ਡਿਆ ਸੱਚ ਕਹਿਣ ਡਿਆ? ਹਾਂਜੀ ਦੇਖੋ ਨਾ ਖੁਰਾਕਾਂ ਵੇਖੋ ਜਿਹੜੀਆਂ ਪਕਾ ਕੇ ਉਹਨੇ ਪਰੌਂਠੇ ਦੇਣੇ, ਸਵੇਰੇ ਫੁਲਕੇ ਦੇਣੇ। ਔਰ ਇੱਕ ਹੋਰ ਗੱਲ ਬਾਬਾ ਜੀ, ਜਦੋਂ ਇਹ ਫਿਰ ਪਤਾ ਕਰੋ ਆ ਜਿਹੜੀ ਹੁੰਦੀ ਹੈ ਨਾ ਨਾਲੀ ਜਿਹੜੀ ਖੁਰਾਕ ਮਿਹਦੇ ਚ ਭੇਜਦੀ ਹੈ, ਜੀ ਜੀ ਉਹ ਕਿਸੇ ਹੋਰ ਹਲ ਤੇ ਨਹੀਂ ਲੱਗੀ ਤੁਹਾਡੀ? ਬਾਬਾ ਜੀ ਤੁਹਾਡੇ ਮਿਹਦੇ ਚ ਨਹੀਂ ਜਾਣ ਡੀਆਂ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੱਸਣ ਡਏ ਹੋ ਪੁੱਤਰ, ਇਹ ਮਿਹਦੇ ਚ ਜਾਣ ਕੁਛ ਨਾ ਕੁਛ ਅਸਰ ਕਰਦੀਆਂ ਨੇ। ਬਾਬਾ ਜੀ ਮੈਂ ਜਿਹੜੀ ਗੱਲ ਕਰਨ ਦੇ ਤੈਨੂੰ ਸਮਝ ਨਹੀਂ ਲੱਗਦੀ, ਉਹ ਖਾ ਪੀ ਕੇ ਹਰਾਮ ਕਰਦਾ, ਖਾ ਪੀ ਕੇ ਹਰਾਮ ਕਰਦਾ। ਹਾਂ ਅੱਛਾ ਨਹੀਂ ਕੁਛ ਨਹੀਂ ਕਹਿੰਦਾ, ਕੁਛ ਨਹੀਂ ਕਹਿੰਦਾ, ਜ਼ਬੂਤ। ਮੈਂ ਮਾਫੀ ਚਾਹਨਾ। ਉਹ ਕਹਿਣ ਡਿਆ ਕਿ ਮਰੀਜ਼ ਜੋ ਕਹਿਣ ਡਿਆ ਉਹ ਸੱਚ ਕਹਿਣ ਡਿਆ, ਹਾਂਜੀ। ਤੁਸੀਂ ਖਾਂਦੇ ਹੋ ਪੁੱਤਰ, ਖਾਂਦੇ ਹੋ। ਔਰ ਬਾਬਾ ਜੀ ਯਕੀਨ ਕਰੋ, ਹਾਂਜੀ ਜਦੋਂ 2:30 ਵਜੇ ਨਾਲ ਰੋਟੀ ਦੁਪਹਿਰ ਦੀ ਪਕਾਉਂਦੀ ਹੈ ਨਾ, ਹਾਂ ਹਾਂ ਹਾਏ ਹਾਏ ਹਾਏ, ਨਾਲ ਸਲਾਦ ਕੀ, ਪਿਆਜ਼, ਓਏ ਟਮਾਟਰ, ਇੰਜ ਕਰਕੇ ਹਲਕਾ ਜਿਹਾ ਉੱਤੇ ਪੂਦਨੇ ਦੇ ਪੱਤਰ, ਹਾਏ। ਨਾਲ ਛੋਟਾ ਛੋਟਾ ਖੀਰਾ ਕੱਟਣਾ, ਵਾਹ ਵਾਹ ਵਾਹ, ਓਏ ਹੋਏ ਹੋਏ, ਨਾਲ ਹਲਕੀ ਮੇਰਾ- ਜੀ ਮੂਲੀ ਕੱਟਣੀ, ਨਾਲ ਤਰ। ਉਹ ਤੇਰੀ ਖੈਰ ਹੋ ਜੀ, ਇਹ ਫੜ ਹਾਏ ਬਾਬਾ ਜੀ ਲਿਆਓ ਲਿਆਓ, ਇਹ ਕਿਹੜੀ ਗੱਲ ਹੈ? ਆ ਤੇ ਬਾਬਾ ਜੀ ਅੱਗੇ 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 ਕੁੱਟੋ, ਅੱਗੇ ਕੁੱਟੋ, ਪਲਾਟ ਕੁੱਟੋ। ਖਾਲੀ ਕੁੱਟੋ ਅੱਛਾ ਘਟਾ ਘੁੱਟ ਲੈਂਦੇ ਥੋੜਾ ਜਿਹਾ, ਕੋਈ ਗੱਲ ਨਹੀਂ, ਤੇਰੇ ਕੋ ਬਾਅਦ ਚ ਘਟਾ ਲਾਂ, ਹਾਂ। ਮੇਰਾ ਖਿਆਲ ਤੁਹਾਡਾ ਮੋਕਲ ਗੁੱਸਾ ਕਰ ਰਿਹਾ ਕਿ ਸਰੀਰ ਕੋਲੋਂ ਲੱਤਾਂ ਘਟਾ ਰਿਹਾ। ਉਹ ਖਿਦਮਤ ਕਰਨ ਦੇ, ਖਿਦਮਤ ਕਰਨ ਦੇ ਨਾ ਉਹਨਾਂ ਬਾਬਾ ਨੂੰ। ਜੀ। ਹਾਂ ਮੈਂ ਨਾ ਕਿ ਉਸ ਤੋਂ ਬਾਅਦ ਸਲਾਦ ਨਾਲ ਇਹ ਵਿਚਾਰੀ ਨੇ ਨਿੰਬੂ ਕੱਟ ਕੇ ਦੇਣਾ, ਜਿਹੜਾ ਪਾਣੀ ਦੇ ਵਿੱਚ ਨਿਚੋੜ ਕੇ ਪੀਣਾ। ਵਾਹ ਇਹ ਗੱਲ ਕੀਤੀ ਤੁਸੀਂ, ਇਹ ਗੱਲ ਕੀਤੀ, ਛੱਡ ਦੇ ਪਾਪਾ ਜੀ, ਛੱਡ ਕੀ ਦੇ। ਬਾਤ ਹੈ। ਅੱਛਾ ਤੁਹਾਡੀ ਹਰ ਗੱਲ ਮੈਨੂੰ ਲੱਗਦਾ ਜਿਵੇਂ ਆਖਰੀ ਗੱਲ ਹੈ। ਨਹੀਂ 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 ਨਹੀਂ। ਅੱਗੇ ਬਾਬਾ ਜੀ ਤੁਸੀਂ ਇਹ ਸ਼ਾਮ ਦਾ ਖਾਣਾ ਸੁਣ ਲਓ, ਅੱਛਾ ਉਹ ਕੀ ਹੈ ਜੀ? ਤਾਂ ਕਿ ਮੈਂ ਤੁਹਾਨੂੰ, ਕਿਉਂਕਿ ਵੱਡਿਆਂ ਕੋਲੋਂ ਤੇ ਬਾਬਿਆਂ ਕੋਲੋਂ ਗੱਲ ਨਹੀਂ ਲੁਕਾਈ ਦੀ, ਲੁਕਾਈ ਦੀ ਨਹੀਂ, ਹਾਂ ਬਿਲਕੁਲ ਆਪਣੀ ਨਹੀਂ ਖੁਰਾਕ ਪੱਠਾ ਜੋ ਹੈ ਦੱਸੋ, ਉਹ ਫਿਰ ਦੁਆ ਲੱਗਦੀ ਏ, ਫਿਰ ਦਰਦ ਹੁੰਦੀ ਏ। ਆਪਣਾ ਫਿਰ ਉਹਦਾ- ਕੀ ਫਿਆ ਹਾਂਜੀ ਇਹਨਾਂ ਨੂੰ ਦੱਸਦੇ ਅਸੀਂ ਕੀ ਖਾਂਦੇ ਆ। ਹਾਂ, ਮੈਂ ਆਪਣੀ ਦੱਸਣੀ ਜਾਂ ਤੁਸੀਂ ਸਾਨੂੰ ਦੱਸਣੀ? ਮੈਂ ਦੱਸਣੀ, ਤੁਸੀਂ ਤੇ ਖਾਂਦੇ ਰਹਿੰਦੇ ਹੋ। ਅੱਛਾ ਹੋਰ ਕੀ ਖਾਂਦੇ ਹੋ? ਬਾਬਾ ਜੀ ਤੁਹਾਡੇ ਹਾਲ ਦਿਨ ਬੱਕਰਾ ਚੜਾਇਆ ਗਿਆ ਨੇ, ਕਿੰਨੇ? ਕਈ ਬੰਦੇ ਨੇ ਆ ਕੇ, ਨਹੀਂ ਪੁੱਤਰ, ਮੈਂ ਚੜਾਣਾ ਬਾਬਾ ਜੀ ਬੱਕਰਾ, ਤੁਹਾਡੀ ਦੁਆ ਨਾਲ ਇਨਸ਼ਾਅੱਲਾ। ਨਹੀਂ ਪੁੱਤਰ ਤੂੰ ਬੱਕਰਾ ਲੈ ਹੀ, ਪੌੜੀਆਂ ਅਸੀਂ ਆਪ ਚੜਾ ਲਾਂਗੇ, ਠੀਕ ਹੈ ਨਾ? ਲੇਕਿਨ ਮੈਂ ਫੜ ਕੇ ਚੜਾਵਾਂਗਾ ਬਾਬਾ ਜੀ, ਹਾਂ ਨਹੀਂ ਤਾਂ ਕਿ ਠੀਕ ਮੇਰੀ ਹੈ। ਮੰਨਤ ਪੂਰੀ। ਬਾਬਾ ਜੀ ਤੁਸੀਂ ਮੈਨੂੰ ਬੜੇ, ਬੱਕਰਾ ਫਿਰ ਕੋਈ ਬਿੱਲੀ ਟੈਪ ਲੈ ਆਉਣਾ ਜਿਹੜਾ ਤੁਸੀਂ ਫੜ ਕੇ ਚੜਾ ਲਓ, ਕਿਉਂਕਿ ਵੱਡਾ ਬੱਕਰਾ ਤੇ ਤੁਹਾਡੇ ਕੋਲ ਚੜਨਾ ਨਹੀਂ। ਨਹੀਂ ਬਾਬਾ ਜੀ ਮੈਂ ਬੱਕਰੇ ਦੇ ਉੱਤੇ ਚੜ ਜਾਵਾਂਗਾ, ਮੈਨੂੰ ਵੀ ਚਾੜ ਲੈਗਾ, ਛੱਡ ਦਿਓ, ਦੋਵੇਂ ਇਕੱਠੇ ਚੜਾਂਗੇ। ਤੂੰ ਕਾ ਤੋਂ ਸੰਡਈ ਹੈ? ਬਾਬਾ ਜੀ ਤੁਸੀਂ ਗੱਲ ਹੀ ਬੜੀ ਮਜ਼ੇਦਾਰ ਕਰਦੇ ਨਹੀਂ ਹੋ। ਤੈਨੂੰ ਕਿਹੜੀ ਗੱਲ ਲੱਗ ਗਈ ਨਹੀਂ ਬਾਬੇ ਦੀ ਅੱਛੀ, ਇਧਰ ਖਿਦਮਤਾਂ ਹੋਣ ਡਈਆਂ ਨੇ ਤੇ ਤੈਨੂੰ ਪਤਾ ਹੀ ਨਹੀਂ ਹੈਗਾ, ਇੱਥੇ ਐਵੇਂ ਹੀ ਤਪੱਸਿਆ ਕਰੀ ਦੀ ਏ। ਜਾ 8 ਦਿਨ ਛੁੱਟੀ, ਮੈਂ ਵੀ ਬਾਬਾ ਘੁੱਟ ਲਾਂਗਾ, ਜਾ। ਉਹ ਬਾਬਾ ਘੁੱਟ ਲੇਗਾ ਤੂੰ, ਪੈਸੇ ਘੁੱਟਣੇ ਕਿਸੇ ਦੇ, ਬਾਬਾ ਘੁੱਟ ਲਾਂਗਾ ਬਾ। ਇਹਨੂੰ ਕੀ ਪਤਾ ਹੋਵੇ, ਰਾਂਦੀ ਤੂੰ ਘਰੋਂ ਨਿਕਲੀ ਹੈ ਦੁਆ ਕਰਾਣ, ਅਸਲ ਬਾਬਿਆਂ ਕੋਲ ਬੈਠੇ ਆ। ਉਹ ਮੈਨੂੰ ਇੱਕ ਡਮੀ ਜਿਹਾ ਬਾਬੇ ਕੋਲ ਲੱਗਾ, ਅੱਛਾ ਉਹ 250 ਰੁਪਇਆ ਲਿਆ, ਫੂਕ ਮਾਰੀ। ਜਿੰਨੇ ਲਿਆਈ 250, ਉਹਦੇ ਫੂਕ ਚ ਕੀ ਅਸਰ ਹੋਣਾ? ਹਾਂ। ਅੱਛਾ ਜੀ ਤੈਨੂੰ ਇੱਕ ਮਿੰਟ ਬਾਬਾ ਜੀ, ਹਾਂ। ਮੇਰਾ ਹਾਲ ਤੁਸੀਂ ਪੁਰ ਹੋ ਗਏ ਹੋ, ਤੈਨੂੰ ਮੈਂ ਦੱਸਾਂ, ਮੈਂ ਨਾ ਤੈਨੂੰ ਕੁੱਟਣਾ ਹੈ, ਘਰ ਹੁੰਦੀ ਨਾ, ਬਾਬਾ ਜੀ ਗਾਲੀ ਬੜੀ ਮਜ਼ੇ ਦੀ ਕਰਦੇ ਨੇ, ਤੇ ਸਾਨਾ ਬਾਬਾ ਜੀ ਨੂੰ ਮਜ਼ੇਦਾਰ ਕੀ, ਬਾਬਾ ਜੀ ਤੁਲਸੀ ਵਾਲਿਆਂ ਦੇ ਬਣੇ ਨੇ ਬਾਬਾ ਜੀ, ਜਾਂ ਪੂਦਨੇ ਵਾਲਿਆਂ ਦੇ ਬਣੇ ਨੇ। ਪੁੱਤਰ ਉਹ ਲਿਆਓ ਬਾਬਾ ਗੱਲ ਜੀ। ਸੁਣਾਓ, ਤੁਸੀਂ ਕਿਹੜੇ ਪਾਸੇ ਟੁਰ ਪਏ ਹੋ? ਉਹ ਬਾਬਾ ਜੀ ਇਹਦੇ ਬੜੇ ਖਪਾਈ ਜੇ ਦੀ, ਆਗਾਂ ਕਰੋ, ਇਹ ਮੇਰਾ ਅੱਛਾ। ਘੁੱਟ ਬੈਠਾ, ਉਹ ਕਰੋ। ਆ ਲੈ ਲਓ, ਨਹੀਂ ਨਹੀਂ ਇਹ ਦੋਵੇਂ ਘੁੱਟ ਬੈਠਾ, ਆਹ ਕਰੋ ਬਾਬਾ ਜੀ, ਲੈ ਲਓ, ਲੈ ਲਓ। ਇਹਨੂੰ ਕੀ ਪਤਾ ਹੋਵੇ। ਹਾਂ
ਬਾਬਾ ਜੀ ਗੱਲ ਇਹ ਵੇ ਜੀ ਜੀ ਯਕੀਨ ਕਰੋ ਮੈਂ ਕੋਈ ਕੀਮ ਨਹੀਂ ਛੱਡਿਆ, ਯਕੀਨ ਕਰੋ ਕੋਈ ਖੁਰਾਕ ਨਹੀਂ ਛੱਡੀ। ਅੱਲਾ ਅੱਲਾ ਤੈਨੂੰ ਸ਼ਿਫਾ ਦੇਵੇ ਪੁੱਤਰ ਓਏ ਤੂੰ ਚਾਹਨਾ ਕੀ ਹੈ ਦੱਸ ਮੈਂ ਚਾਹਨਾ ਕਿ ਤੂੰ ਕੀ ਚਾਹਨੀ ਕੁੜੀਏ ਬਾਬਾ ਜੀ ਮੈਂ ਤੇ ਇਹਦੇ ਕੋਲ ਬਸ ਤਲਾਕ ਚਾਹਨੀ ਆ ਹੁਣ। ਪਰ ਮਰ ਜਾ ਕੇ ਕਿਤੇ ਤੈਨੂੰ ਪਤਾ ਬਾਬਾ ਕੋਲ ਬੈਠਾ। ਮੈਂ ਤੈਨੂੰ ਚਪੇੜ ਮਾਰ ਕੇ ਨਾ ਬਾਬੇ ਤੋਂ ਵੀ ਪਰਾਂ ਸੁੱਟ ਦੇਣਾ। ਦੇਖੋ ਜੀ ਜਾ ਘਰ ਬਾਬੇ ਦੀ ਬੈਠੇ ਨੇ। ਮੈਂ ਤੈਨੂੰ ਵੀ ਚਪੇੜਾਂ ਮਾਰਨੀਆਂ ਤੇਰੇ ਬਾਬੇ ਨੂੰ ਵੀ ਮਾਰਨੀਆਂ। ਉਹ ਤੇ ਜਿਹੜੇ ਕੰਮ ਆਏ ਹੋ ਨਾ ਉਹ ਦੱਸੋ ਤੁਸੀਂ ਆਏ ਕਿੱਧਰ ਹੋ? ਬਾਬਾ ਜੀ ਮੈਂ ਤੇ ਤੁਹਾਡੇ ਕੋਲ ਤੁਸੀਂ ਅੱਗੇ ਹੋਵੋ ਨਾ ਹੁਣ ਮੈਂ ਦੇਖੋ ਬਦਤਮੀਜ਼ੀ ਕਰਨ ਲਈ ਮੇਰੇ ਮੌਕਲ ਵੀ ਥੱਲੇ ਬਹਿੰਦੇ ਜਾਣ ਡੇ। ਆ ਗਿਆ ਉੱਥੇ। ਆ ਜਾਂਦੇ ਤੇ ਮਸਲਾ ਕੀ ਹੈ ਤੁਸੀਂ ਕੀ ਚਾਹੁੰਦੇ ਕੀ ਹੋਏ ਤੇ ਦੱਸੋ। ਮੈਂ ਬਾਬਾ ਜੀ ਚਾਹਨਾ ਕੁਝ ਵੀ ਦਿਓ ਕੋਈ ਦੁਆ ਕਰੋ ਤਾਂ ਕਿ ਅੱਲਾਹ ਪਾਕ ਔਲਾਦ ਨਾਲ ਨਵਾਜ਼ੇ। ਹਾਂ ਕਿਉਂ ਨਹੀਂ ਵੇਖੋ ਆਪਸ ਵਿੱਚ ਪਹਿਲੇ ਨੰਬਰ ਤੇ ਘਰ ਦੇ ਵਿੱਚ ਬਦਤਮੀਜ਼ੀ ਨਹੀਂ ਹੋਣੀ ਚਾਹੀਦੀ। ਕਿਉਂ ਠੀਕ ਹੈ ਬਾਬਾ ਜੀ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ। ਬਦਤਮੀਜ਼ੀ ਨਹੀਂ ਹੋਣੀ ਚਾਹੀਦੀ ਸਹੀ ਘਰ ਦੇ ਕਹਿੰਦੇ ਹੋ ਵਿੱਚ। ਬਾਬਾ ਜੀ ਤੁਸੀਂ। ਹਾਂ ਤੂੰ ਜ਼ਰਾ 1 ਮਿੰਟ ਚੁੱਪ ਰਹਿਣਾ ਹੁਣ। ਅੱਛਾ ਬੱਚਾ ਇੱਧਰ ਆ ਮੇਰਾ ਪੁੱਤਰ ਇੱਧਰ ਆ ਇੱਥੇ ਬੈ। ਮੇਰੀ ਸਿਰਫ ਇੱਕ ਗੱਲ ਯਾਦ ਰੱਖੀ ਜਦੋਂ ਵੀ ਬਾਬਿਆਂ ਕੋ ਜਾਣਾ ਨਾ ਬਾਬਿਆਂ ਨੇ ਬਦਤਮੀਜ਼ੀ ਨਹੀਂ ਕਰਨੀ। ਬੰਦੇ ਨਾਲ ਤੇ ਚਲੋ ਹੁੰਦੀ ਰਹਿੰਦੀ ਤੇਰੀ ਠੀਕ ਹੈ ਨਾ ਕਿਸੇ ਬਾਬੇ ਨਾਲ ਬਦਤਮੀਜ਼ੀ ਨਹੀਂ ਕਰਨੀ ਪੁੱਤ। ਇੰਜ ਇੱਜ਼ਤ ਦਾ ਮਸਲਾ ਹੁੰਦਾ ਬਾਬਿਆਂ ਦੀ ਦਾ ਠੀਕ ਹੈ ਨਾ। ਹੁਣ ਦੱਸ ਮਸਲਾ ਕੀ ਹੈ? ਬਾਬਾ ਜੀ ਮੈਂ ਤੁਹਾਨੂੰ ਕੀ ਦੱਸਾਂ ਅੱਧੀ ਰਾਤ ਨੂੰ ਉੱਠ ਕੇ ਨਾ ਜੂਆਂ ਵਾਲੀ ਕੰਗੀ ਮੰਗਦਾ ਹੈ। ਇਹ ਜੀ ਉਹ ਤੂੰ ਜੂਆਂ ਨਾਲ ਕੀ ਗੱਲਾਂ ਕਰਨਾ? ਉਹ ਬਾਬਾ ਜੀ ਮੈਂ ਅਰਲੀ ਉੱਠਣਾ ਹੁੰਦਾ ਹੈ ਕੰਮ ਤੇ 5 ਵਜੇ ਜਾਣਾ ਹੁੰਦਾ ਹੈ। ਮੈਂ ਆਪਣਾ ਕੰਗੀ ਪੱਠਾ ਕਰਕੇ ਨਾ ਤੇ ਮੈਂ ਕਿਹਾ ਉਹ ਰੱਖੀ ਹੋਵੇ ਵੱਡੀ ਤੇ ਕੰਗੀ ਰੱਖੀ ਨਹੀਂ। ਨਹੀਂ ਜੂੰ ਇਹਦੇ ਸਿਰ ਚੋਂ ਟਾਈਮ ਨਾ ਹੋਰ ਮੈਂ ਕੱਢ ਦੇ। ਤੁਹਾਨੂੰ ਕੀ ਦੱਸਾਂ ਜੂੰ ਇਹਦੇ ਸਿਰ ਚੋਂ ਟਾਈਮ ਨਾ ਕੱਢ ਦਿਆ ਕਰ। ਪਤਾ ਕੀ ਉਹ ਜੂੰ ਸਿਰ ਨੂੰ ਪੈ ਜਾਓ ਜੂੰ ਭਾਰੀ ਹੁੰਦੀ ਕਿਤੇ ਅਗਾਂ ਨੂੰ ਸਿਰ ਨਾ ਜਾ ਪਏ ਇਹਦਾ। ਵੈਸੇ ਗੱਲ ਕੀਤੀ ਪੁੱਤ ਗੱਲ ਸੁਣਾ ਤੂੰ। ਅੱਛਾ ਹੋਰ ਫਿਰ ਮੈਂ ਤੁਹਾਨੂੰ ਕੀ ਦੱਸਾਂ ਮੈਂ ਫਰਿੱਜ ਵਿੱਚ ਅੰਬੀ ਕੱਟ ਕੇ ਰੱਖਾਂ ਨਾ ਉਹ ਖਾ ਜਾਂਦਾ ਹੈ। ਖੱਟੀਆਂ ਅੰਬੀਆਂ ਖਾਂਦੇ। ਕੀ ਹੋਇਆ ਤੈਨੂੰ? ਨਾਲੇ ਬਾਬੇ ਕੋਲੋਂ ਮਰਵਾਈ ਆਉਣੀ ਹੈ ਨਾਲੇ ਅਸੀਂ ਆਉਣੀ ਹੈ। ਅੱਛਾ ਇਹ ਖੱਟੀਆਂ ਅੰਬੀਆਂ ਖਾਂਦਾ। ਅੰਬੀਆਂ ਖਾ ਕੇ ਤੇਰਾ ਮੂੰਹ ਛੋਟੀ ਅੰਬੀ ਵਰਗਾ ਹੋ ਗਿਆ। ਜਿਨ੍ਹਾਂ ਕੋ ਕੁੜ ਛੜਿਆ ਨਾ ਬਾਬਾ ਜੀ ਤੇ ਜਿਨ੍ਹਾਂ ਕੋ ਮੈਂ ਕੁੜ ਛੜਿਆ ਸਦਕਾ ਮੈਂ ਹੀ ਦੇਣਾ ਜੀ। ਹਾਂ ਅੱਛਾ ਫੇਰ ਹੋਰ ਮੈਂ ਤੁਹਾਨੂੰ ਕੀ ਦੱਸਾਂ ਅਗਰ ਮੈਂ ਡਕਾਰ ਮਾਰਨਾ ਤੇ ਮਰ ਜਾਣਾ ਗਲੀ 'ਚ ਖੁਫਰੇ ਨਾ ਚਾਹੁੰਦਾ ਹੈ ਕਿਤੇ ਖੁਸ਼ਖਬਰੀ ਤੇ ਨਹੀਂ ਆ ਗਈ। ਉਹ ਡਕਾਰ ਦੀ ਵਜ੍ਹਾ ਤੋਂ ਖੁਸ਼ਖਬਰੀ ਬਾਬਾ ਜੀ, ਉਹ ਤੇਰੇ ਲਈ ਡਕਾਰ ਹੀ ਤੇਰੇ ਲਈ ਪੁੱਤਰ ਹੈ। ਉਹ ਤੇਰੇ ਲਈ ਡਕਾਰ ਹੀ ਬੱਚਾ। ਉਹ ਤੇਰੇ ਲਈ ਡਕਾਰ ਹੀ ਸਾਰਾ ਕੁਛ। ਉਹ ਤੈਨੂੰ ਹਿਆ ਨਹੀਂ ਆਉਂਦੀ। ਉਹ ਡਕਾਰ ਤੇ ਖੁਸਰੇ ਨੂੰ ਜਾਣ ਡਿਆ। ਉਹ ਚਵਲਾ ਡਕਾਰ ਤੇ ਖੁਸਰੇ ਨੂੰ ਜਾਣ ਡਿਆ। ਉਹ ਜੇ ਉਹਨੇ ਉਲਟੀ ਕਰ ਦਿੱਤੀ ਉਹ ਤੂੰ ਤੇ ਇੱਥੇ ਢੋਲ ਰੱਖ ਲੈਣਾ। ਤੂੰ ਢੋਲ ਰੱਖ ਲੈਣਾ ਤੈਨੂੰ ਸ਼ਰਮ ਨਹੀਂ ਆਉਂਦੀ? ਅੱਛਾ ਪੁੱਛਾ ਅੱਗੇ ਗੱਲ ਸੁਣਾ। ਆ ਫੜ ਪੁੱਤ ਫੜ। ਮੈਂ ਨਹੀਂ ਬਣਨੀ ਪੁੱਤ ਉਹਦੇ ਸਾਹਮਣੇ ਸੱਚਾ ਹੁੰਦਾ ਬਦਤਮੀਜ਼ ਜੀ ਹੈ ਕਿਤੇ ਮੈਨੂੰ ਵੀ ਨਾ ਚਪੇੜਾ ਮਾਰਨ ਅੱਛਾ ਅੱਛਾ ਫੇਰ ਪੁੱਤ ਹੋਰ ਮੈਂ ਤੁਹਾਨੂੰ ਕੀ ਦੱਸਾਂ ਸੁਬਾਹ ਨੂੰ ਮੈਂ ਠਾਣ ਜਾਵਾਂ ਐਸੇ ਉਮੀਦ 'ਚ ਜਾਂਦੀ ਹਾਂ ਕਿ ਇਹਨੂੰ ਸਵੇਰੇ ਉੱਠਣਾ ਵੀ ਹੈ ਕਿ ਨਹੀਂ। ਅੱਛਾ ਉਹ ਨਹੀਂ ਵੇਖਣ ਨੂੰ ਤਾਂ ਲੱਗਦਾ ਇਹਨੇ ਨਹੀਂ ਉੱਠਣਾ। ਓ ਬਾਬਾ ਜੀ ਕੀ ਕਹਿ ਰਹੇ? ਦੱਸਾਂ ਕਿਸੇ ਨਾਲ ਗੱਲ ਨਾ ਕਰਿਓ ਕੱਲ ਰਾਤ ਨੂੰ ਮੈਨੂੰ ਮਿੱਟੀ ਖਾਂਦਿਆਂ ਵੇਖਿਆ ਸੱਚ। ਚਲੋ ਕੋਈ ਨਹੀਂ ਪੁੱਤ ਗੰਡੋਏ ਸ਼ਨੋਏ ਮਿੱਟੀ ਖਾਂਦੇ ਹੋਰ ਇਹਨਾਂ ਦੇ ਕਿਹੜੇ ਕੋਈ ਫੈਕਟਰੀਆਂ ਚੱਲਦੀਆਂ ਜਿੱਥੋਂ ਖਾਣਾ ਇਹਨਾਂ ਨੇ। ਓਹੋ ਬਾਬਾ ਜੀ ਕੀ ਕਹਿ ਰਹੇ ਹੋ? ਉਹ ਕੁੜੀ ਨੂੰ ਮੈਂ ਕਹਿੰਦਾ ਬਦਤਮੀਜ਼ੀਆਂ ਵਿੱਚ ਪੇੜਾ ਹੀ ਨਾ ਮਾਰ। ਆਹੋ ਸਹੀ ਹੈ। ਅੱਛਾ ਹੋਰ ਕੀ ਕਰਦਾ? ਬਾਬਾ ਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਰਾਤ ਨੂੰ 2 ਵਜੇ ਨਾ ਸੱਪ ਬਣ ਕੇ ਨਾ ਪੇਟੀਆਂ ਥੱਲੇ ਨਾ ਇੰਜ ਕਰਦਾ ਰਹਿੰਦਾ ਅੱਜ ਪਤਾ ਨਹੀਂ ਕੀ ਕਰਦਾ ਰਹਿੰਦਾ ਜੀ। ਕੋਨੀ ਫਿਰ ਕੀ ਹੋਇਆ? ਸੱਪ ਬਣ ਕੇ ਕੋਈ ਲੱਭਦਾ ਹੋਣਾ ਬਦਾਮ ਸ਼ਦਾਮ ਕੋਈ ਉਥੋਂ ਕੋਈ ਗਰੀਆਂ ਸ਼ਰੀਆਂ। ਫਿਰ ਨਾਲ ਰਲ ਕੇ ਉਹ ਬਾਬਾ ਜੀ ਤੁਸੀਂ ਉਹਦੇ ਉਹ ਤਾਂ ਗੱਲ ਸੁਣ ਲਾ ਨਾ ਬਾਬੇ ਨੂੰ ਵੀ ਚਪੇੜਾਂ ਪਾਏਗਾ ਫਾਇਦਾ। ਬਾਬਾ ਜੀ ਰਿਸ਼ਤੇਦਾਰਾਂ ਵਿੱਚ ਸੱਚਿਆਂ ਹੋਣ ਵਾਸਤੇ ਨਾ ਰੋਜ਼ ਦੁਕਾਨ ਤੇ ਜਾਂਦਾ ਜੀ ਤੇ ਕਹਿੰਦਾ ਜੀ 0 ਸਾਈਜ਼ ਦਾ ਪੈਂਪਰ ਦੇ ਦਿਓ। ਬੱਚਾ ਤੇ ਹੈ ਕੋਈ ਨਹੀਂ ਪੈਂਪਰ ਕੀ ਕਰਦਾ? ਖੁਦ ਲਾਂਦਾ ਜੀ। 0 ਸਾਈਜ਼ ਦਾ ਪੈਂਪਰ। ਬਾਬਾ ਜੀ ਮੈਂ ਤੁਹਾਨੂੰ ਨਹੀਂ ਖੁੱਲ ਦੇਣਾ ਜੇ ਕੀ ਕਰਦੇ ਪਏ। ਉਰੇ ਕਿਹੜੇ ਜਨਮ ਮੈਂ ਤੇਰੇ ਮਾਂ ਪਿਓ ਕੋਲ ਤੈਨੂੰ ਛੱਡ ਕੇ ਆਉਣਾ ਤੈਨੂੰ। ਲੋ ਮੈਂ ਤੂੰ ਆ ਵੇਖਾਂ ਹੁਣ ਬਾਪ ਮੈਂ ਆ ਕੀ ਹੈ ਤੁਹਾਨੂੰ ਕੀ ਦੇ ਮੈਨੂੰ ਏਦਾਂ ਪਤਾ ਕਰ ਆ ਮੈਨੂੰ ਨਹੀਂ ਆਉਂਦਾ। ਮੈਨੂੰ ਬਲਾ ਜਗਾ ਤੋਂ ਆਉਂਦਾ। ਮੈਨੂੰ ਬਲਾ ਕਾਤੋਂ ਆਉਂਦਾ। ਮੈਂ ਕਹਿੰਦਾ ਉਹ 0 ਸਾਈਜ਼ ਦਾ ਪੈਂਪਰ ਇਹਨੂੰ ਖੁੱਲਾ ਦੋ। ਤੇਰਾ ਬੇੜਾ ਜਿਹੜਾ ਘੋੜਾ ਸਾਰਾ ਨਾਲੇ ਮੈਨੂੰ ਕੀ ਆਨਾ ਹੈ। ਤੈਨੂੰ ਕੀ ਆਨਾ ਮੈਂ? ਓ ਯਾਰ ਇਹੋ ਜਿਹਾ ਮਰੀਜ਼ ਮੈਂ ਨਹੀਂ ਅਜੇ ਤੱਕ ਵੇਖਿਆ ਜਿਹੜਾ ਪੈਂਪਰ ਲਾ ਕੇ ਮੁਰਸ਼ਿਦਾਂ ਕੋਲ। ਉੱਥੇ ਮੈਂ ਨਹੀਂ ਇਲਾਜ ਕਰਾਉਣਾ ਉੱਠੇ ਤੋਂ ਜਾ ਐਡਾ ਬਾਬੇ ਤੁਸੀਂ। ਯਾਰ
ਹੈ ਮਦਦ ਨਵੇਂ ਮਨ ਭਾਵੇਂ ਨਾ ਮੰਨ ਇਹ ਨਾਲ ਬੱਚਾ ਨਹੀਂ ਹੋਣਾ ਉਹ ਕਿਉਂ ਇਹ ਇੱਕ ਦੂਜੇ ਦੀ ਗੱਲ ਹੀ ਨਹੀਂ ਮੰਨਦੇ